ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 8 ਅਪ੍ਰੈਲ ਦਿਨ ਸ਼ੁੱਕਰਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅੱਜ ਦੀਆਂ ਸਵੇਰ ਦੀਆਂ ਖਬਰਾਂ ਦਾ ਬੁਲਟਨ। ਅਤੇ ਇਸ ਬੁਲਟਨ ਦੇ ਵਿੱਚ ਸਾਡੇ ਨਾਲ ਸਵੇਰੇ ਜੁੜਦੇ ਨੇ ਹਮੇਸ਼ਾ ਦੀ ਤਰ੍ਹਾਂ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਰ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਨਸਨ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਜੀ ਲਾਈਵ ਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਤਾਂ ਮਿੰਟੂ ਜੀ ਹੁਣ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਜਿਹੜਾ ਗੁਰਦੁਆਰਾ ਸਾਹਿਬ ਸੀਸਗੰਜ ਦਾ ਪਿਆਊ ਮਾਮਲਾ ਪਿਆਊ ਮੁੜ ਉਸਾਰਨ 'ਤੇ ਮਾਮਲਾ ਦਰਜ ਅਤੇ ਕੋਰਟ ਨੇ ਲਈ ਨਿਗਮ ਨੂੰ ਫਟਕਾਰ। ਹਾਂਜੀ ਬਿਲਕੁਲ ਆਪਾਂ ਗੱਲ ਕਰਦੇ ਸੀਗੇ ਰਾਤ ਕੇ ਇਹ ਜਿਹੜਾ ਇਸ ਤਰ੍ਹਾਂ ਹੋ ਸਕਦਾ, ਤਾਂ ਉਹੀ ਗੱਲ ਹੋਈ ਕਿ ਮਾਮਲਾ ਵੀ ਦਰਜ ਹੋ ਗਿਆ ਉਹ ਕਬੂਲੀ ਦਾ। ਹੁਣ ਹਾਈ ਕੋਰਟ ਨੇ ਇੱਥੋਂ ਤੱਕ ਆਖ ਦਿੱਤਾ ਕਿ ਇਹ ਤੁਸੀਂ ਉੱਥੇ ਮੁੜ ਉਸਾਰੀ ਹੋਣੀ ਕਿਉਂ ਨਹੀਂ ਜੀ, ਤੁਹਾਨੂੰ ਉੱਥੇ ਸੁਰੱਖਿਆ ਦਸਤਾ ਲਾ ਦੇਣਾ ਚਾਹੀਦਾ ਸੀ, 24 ਘੰਟੇ ਨਿਗਰਾਨੀ ਰੱਖਣੀ ਚਾਹੀਦੀ ਸੀ। ਉਹਨਾਂ ਨੇ ਯਾਨੀ ਨਿਗਮ ਨੂੰ ਉਲਟਾ ਫਟਕਾਰਿਆ ਕਿ ਤੁਸੀਂ ਉਹ ਦੁਬਾਰਾ ਸ਼ਬੀਲ ਵਾਲੀ ਜਗ੍ਹਾ ਜਿਹੜੀ ਉਹ ਢਾਂਚਾ ਉਸਰ ਨਹੀਂ ਕਿਉਂ ਦਿੱਤਾ। ਇੱਥੋਂ ਹੁਣ ਦੋ ਗੱਲਾਂ ਬੜੀਆਂ ਸਪਸ਼ਟ ਹੋ ਜਾਂਦੀਆਂ ਨੇ। ਪਹਿਲੀ ਗੱਲ ਤੇ ਇਹ ਕਿ ਇਹ ਜੋ ਸਿਆਸਤ ਕੀਤੀ ਜਾ ਰਹੀ ਸੀਗੀ, ਉਹਨੇ ਢਾਇਆ ਜੀ, ਉਹਨੇ ਕੀਤਾ, ਉਹਦੀ ਸਾਜ਼ਿਸ਼ ਹੈ, ਉਹਨਾਂ ਦਾ ਇਹ ਬੇੜਾ ਬਹਿ ਗਿਆ, ਇਹ ਹੈ ਉਹ ਹੈ ਜੋ, ਤਾਂ ਇਹ ਸਾਰੀਆਂ ਚੀਜ਼ਾਂ ਨਿਰਮੂਲ ਸਨ। ਅਸਲ ਦੇ ਵਿੱਚ ਸੱਚਾਈ ਇਹ ਸੀਗੀ ਕਿ ਉਹ ਅਦਾਲਤ ਦੇ ਹੁਕਮ ਸਨ। ਤਮੀਲ ਹੈ ਜਿਹੜੀ ਉੱਥੋਂ ਦੀ ਪੁਲਿਸ ਔਰ ਉੱਥੋਂ ਦਾ ਜਿਹੜਾ ਲੋਕਲ ਜਿਹੜਾ ਅਫਸਰਸ਼ਾਹੀ ਦਾ ਸਾਰਾ ਢਾਂਚਾ ਔਰ ਨਿਗਮ ਹੈ, ਇਹਨਾਂ ਨੇ ਰਲ ਕੇ ਅਮਲ ਕਰਵਾਇਆ। ਇਹਦੇ ਵਿੱਚ ਇੱਕ ਮੰਦਿਰ ਸਟੇ ਲਿਆ, ਇੱਕ ਮੰਦਿਰ ਸੀਗਾ ਜਿਹੜਾ ਉਹਦਾ ਸ਼ਬੀਲ ਵਾਲਾ ਢਾਂਚਾ ਵੀ ਜਿਹੜਾ ਡਿੱਗਿਆ ਗਿਆ। ਸੋ ਇਹ ਸਿਆਸਤ ਜਿਹੜੀ ਚੱਲ ਰਹੀ ਸੀ ਕਿ ਉਹ ਮੁੱਖ ਮੰਤਰੀ ਨੇ, ਦਿੱਲੀ ਵਾਲੇ ਨੇ ਐ ਕਰਤਾ, RSS ਵਾਲਿਆਂ ਨੇ ਇਹ ਕਰਵਾਤਾ, ਇਹ ਚੀਜ਼ਾਂ ਸਾਰੀਆਂ ਜਿਹੜੀਆਂ ਸੀਗੀਆਂ ਉਹ ਸਪਸ਼ਟ ਤੌਰ ਤੇ ਝੂਠੀਆਂ ਪੈ ਗਈਆਂ। ਦੂਜੀ ਗੱਲ ਇਹ ਹੈ ਕਿ 5 ਤਰੀਕ ਨੂੰ ਮੀਟਿੰਗ ਹੁੰਦੀ ਹੈ ਜਿਹਦੇ 'ਚ ਇਹ ਫੈਸਲਾ ਲਿਆ ਜਾਂਦਾ ਕਿ ਇਹ ਚੀਜ਼ਾਂ ਜਿਹੜੀਆਂ ਕੱਲ੍ਹ ਨੂੰ ਗਿਰਾਈਆਂ ਜਾਣਗੀਆਂ। ਉੱਥੇ ਇਹ ਵੀ ਪੁੱਛਿਆ ਜਾਂਦਾ ਕਿ ਭਾਈ ਇਹਦੇ 'ਚ 2-3 ਧਾਰਮਿਕ ਸੰਸਥਾਨਾਂ ਦੇ ਕਬਜ਼ੇ ਆਉਂਦੇ ਆ, ਉਹਨਾਂ ਨੂੰ ਤੇ ਉੱਥੇ ਮੀਟਿੰਗ ਦੇ ਵਿੱਚ ਕਹਿੰਦੇ ਜੀ ਕਿ ਸਾਰਿਆਂ ਨੂੰ ਜਾਣੂ ਕਰਵਾਇਆ ਗਿਆ। ਉੱਥੋਂ ਦੀ ਪੁਲਿਸ ਨੇ ਕਿਹਾ। ਹੁਣ ਇਹ ਸਾਰੇ ਕਹੀ ਜਾਂਦੇ ਆ ਕਿ ਦਿੱਲੀ ਕਮੇਟੀ ਨੂੰ ਜਾਣੂ ਕਰਵਾਇਆ ਗਿਆ, ਉਹ ਹਾਲਾਤਾਂ ਤੋਂ ਜਾਣੂ ਸੀ। ਜੇ ਉਹ ਜਾਣੂ ਸੀ ਤੇ ਹੁਣ ਰੌਲਾ ਕਾਹਦਾ? ਤੇ ਜਿਨ੍ਹਾਂ ਨੇ ਹੁਣ ਰੌਲਾ ਪਾਇਆ, ਜੇ ਉਹ ਸੱਚਮੁੱਚ ਉਸ ਢਾਂਚੇ ਨੂੰ ਡਿੱਗਣ ਨਹੀਂ ਦੇਣਾ ਚਾਹੁੰਦੇ, ਕੈਪਟਨ ਅਮਰਿੰਦਰ ਸਿੰਘ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਬਿਕਰਮਜੀਤ ਸਿੰਘ ਮਜੀਠੀਆ ਹੈ, ਸਰਨਾ ਸਾਹਿਬ ਨੇ, ਇਹ ਸਾਰੇ ਚੌਂਕੜਾ ਮਾਰ ਕੇ ਹੁਣ ਬਹਿ ਜਾਣ ਉੱਥੇ, ਕਿਉਂਕਿ ਉਹ ਤੇ ਫੇਰ ਆਉਣਗੇ ਨਾ। ਦੱਸੋ ਇਹ ਕਹਿੰਦੇ ਆ ਇਹ ਬੜਾ ਪੱਖ ਲੈਂਦੇ ਸੀਗੇ, ਹੁਣ ਇਹਨਾਂ ਨੂੰ ਚਾਹੀਦਾ ਕਿ ਆਪਣੇ ਪੱਧਰ ਤੇ ਕੋਸ਼ਿਸ਼ ਕਰਨ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਦਿੱਲੀ ਸਰਕਾਰ ਨੇ ਹਰਿਆਣਾ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਹਲਫਨਾਮਾ। ਇਹ ਅਰਵਿੰਦ ਕੇਜਰੀਵਾਲ ਦਾ ਸ਼ਾਇਦ ਸਭ ਤੋਂ ਗਲਤ ਕਦਮ ਕਿਹਾ ਜਾ ਸਕਦਾ। ਮੈਂ ਉਸ ਦਿਨ ਜਿਸ ਦਿਨ ਇਹਨੇ ਪੰਜਾਬ ਦੇ ਵਿੱਚ ਆ ਕੇ ਕਿਹਾ ਸੀਗਾ ਕਿ ਪੰਜਾਬ ਦੇ ਪਾਣੀਆਂ ਤੇ ਹੱਕ ਪੰਜਾਬ ਦਾ ਤੇ SYL ਨਹੀਂ ਬਣਨੀ ਚਾਹੀਦੀ, ਮੈਂ ਉਸ ਦਿਨ ਵੀ ਕਿਹਾ ਸੀ ਕਿ ਇਹਨੂੰ ਬੋਲਣ ਦੀ ਲੋੜ ਨਹੀਂ ਸੀ, ਇਹ ਕਾਹਲੀ ਕਰ ਗਿਆ। ਅੱਜ ਵੀ ਸ਼ਾਇਦ ਜਿਹੜਾ ਇਹਨਾਂ ਦਾ ਸਟੈਂਡ ਆ ਉਹਦੇ 'ਚ ਵੀ ਇਹ ਕਾਹਲੀ ਕਰ ਗਏ। ਇਹਨਾਂ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਇਸ ਮੁੱਦੇ 'ਚ ਹਲਫਨਾਮਾ ਦੇ ਦਿੱਤਾ ਕਿ ਜੋ ਪੰਜਾਬ ਦਾ ਜੋ ਹਰਿਆਣੇ ਦਾ ਹੱਕ ਹੈ ਪੰਜਾਬ ਤੋਂ ਉਹ ਦਵਾਇਆ ਜਾਵੇ, ਪਾਣੀ ਇਹਨਾਂ ਨੂੰ ਮਿਲਣਾ ਚਾਹੀਦਾ। ਅਸੀਂ ਇਸ ਗੱਲ ਦੀ
ਨਾਲ ਤਾਕੀਦ ਕਰਦੇ, ਇਸ ਗੱਲ ਦੀ ਅਸੀਂ ਪ੍ਰੋੜਤਾ ਕਰਦੇ ਹਾਂ। ਸੋ ਇਹ ਸਭ ਚੀਜ਼ਾਂ ਜਿਹੜੀਆਂ ਉੱਥੇ ਸਪਸ਼ਟ ਰੂਪ ਦੇ ਵਿੱਚ ਖੁੱਲ ਗਈਆਂ। ਰਾਜਸਥਾਨ, ਜੰਮੂ ਅਤੇ ਕਸ਼ਮੀਰ, ਦਿੱਲੀ, ਹਰਿਆਣਾ ਔਰ ਹਿਮਾਚਲ, ਇਹ ਪੰਜੇ ਰਾਜ ਅੱਜ ਉੱਥੇ ਸੁਪਰੀਮ ਕੋਰਟ 'ਚ ਇੱਕ ਮੰਚ ਤੇ ਖੜੇ ਆ, ਜਦ ਪੰਜਾਬ ਉੱਥੇ ਅਲੱਗ ਥਲੱਗ ਹੈ। ਇਹ ਪੰਜੇ ਜਾਣੇ ਇੱਕ ਪਾਸੇ ਹੈ ਕਿ SYL ਜਿਹੜੀ ਹੈ ਉਹ ਨਿਕਲਣੀ ਚਾਹੀਦੀ ਹੈ। ਸੋ ਹੁਣ ਇਹ ਸਮਾਂ ਦੱਸੇਗਾ ਕਿ ਉਹ ਕਿਹੜੀ ਕਰਵਟ ਪੈਂਦਾ ਹੈ, ਪਰ ਸਿਆਸਤ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਈ ਹੈ। ਜਿਵੇਂ ਇਹ ਹਲਫਨਾਮੇ ਵਾਲੀ ਗੱਲ ਬਾਹਰ ਆਈ, ਅਰਵਿੰਦ ਕੇਜਰੀਵਾਲ ਤੇ ਇੱਥੋਂ ਪੰਜਾਬ 'ਚੋਂ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਾਲੇ ਬੋਲ ਵੀ ਦਿੱਤੇ, ਪਰ ਇਹ ਸਪਸ਼ਟ ਹੈ ਕਿ ਹਲਫਨਾਮਾ ਜਿਹੜਾ ਜਾਂਦਾ ਹੈ ਉਹ ਹਲਫਨਾਮਾ ਕਿਸੇ ਦੀ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਨਹੀਂ ਜਾਂਦਾ। ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਵਕੀਲ ਜੀ ਆਪਦੀ ਮਰਜ਼ੀ ਨਾਲ ਹੀ ਹਰਿਆਣੇ ਦੇ ਹੱਕ 'ਚ ਰਾਏ ਦੇ ਆ, ਅਸੀਂ ਵਕੀਲ ਬਦਲ ਲਾਂਗੇ। ਤੇ ਉਧਰ ਜਰਨੈਲ ਸਿੰਘ ਹੋਰੀ ਕਹਿ ਰਹੇ ਆ ਕਿ ਜਿਹਦਾ ਹੱਕ ਬਣਦਾ ਉਹਨੂੰ ਮਿਲਣਾ ਚਾਹੀਦਾ, ਜੇ ਪੰਜਾਬ ਦਾ ਬਣਦਾ ਪੰਜਾਬ ਦਾ ਮਿਲਣਾ ਚਾਹੀਦਾ, ਜੇ ਹਰਿਆਣੇ ਨੂੰ ਬਣਦਾ ਤਾਂ ਹਰਿਆਣੇ ਦਾ ਮਿਲਣਾ ਚਾਹੀਦਾ। ਸੋ ਉਹ ਬਿਆਨ ਦਿੱਲੀ ਵਾਲੇ ਇਹ ਦੇ ਰਿਹਾ, ਪਰ ਪੰਜਾਬ 'ਚ ਬੈਠੇ ਜਿਹੜੇ ਲੀਡਰ ਉਹ ਕਹੀ ਜਾਂਦੇ ਜੀ ਕਿ ਹਲਫਨਾਮਾ ਹੀ ਜਿਹੜਾ ਵਕੀਲ ਆਪਣੀ ਮਰਜ਼ੀ ਨਾਲ ਦੇ ਆਇਆ। ਇਹ ਹਲਫਨਾਮਾ ਅੱਜ ਪਹਿਲੀ ਵਾਰ ਨਹੀਂ ਗਿਆ, ਇਹ ਪੰਜਾਬ ਵਾਲੇ ਸ਼ਾਇਦ ਪਤਾ ਨਹੀਂ ਹੁਣ ਰਹਿੰਦੇ ਕਿੱਥੇ ਆ। ਇਹ ਹਲਫਨਾਮਾ ਪਹਿਲੀ ਵਾਰੀ ਨਹੀਂ ਗਿਆ। 3 ਅਪ੍ਰੈਲ ਨੂੰ ਇਹ ਪੰਜੇ ਰਾਜ 3 ਅਪ੍ਰੈਲ ਨੂੰ ਪਹਿਲਾਂ ਇਹ ਪੱਖ ਪੂਰ ਚੁੱਕੇ ਹਰਿਆਣੇ ਦਾ। ਪੰਜੇ ਇੱਕ ਮੰਚ ਤੇ ਖੜ ਕੇ SYL ਦੇ ਮੁੱਦੇ ਤੇ ਇਕੱਠੇ ਇੱਕ ਝੰਡੇ ਤੇ ਖੜੇ। ਇਹ ਕਹਿੰਦੇ ਜੀ ਵਕੀਲ ਅੱਜ ਜਾਇਆ, ਜੇ ਹੁਣ ਵਕੀਲ ਉਸ ਦਿਨ ਵੀ ਆਪਣੀ ਮਰਜ਼ੀ ਨਾਲ ਇਹ ਸਭ ਕੁਛ ਕਰ ਰਿਹਾ ਸੀ ਕਿ ਸਰਕਾਰ ਦਾ ਸਟੈਂਡ ਹੈ ਜਿਹੜਾ ਹਰਿਆਣੇ ਦੇ ਹੱਕ 'ਚ ਖੜਾ ਕਰ ਰਿਹਾ ਸੀਗਾ, ਤਾਂ ਫਿਰ ਉਸੇ ਦਿਨ ਹੀ ਉਸ ਵਕੀਲ ਨੂੰ ਬਦਲਣਾ ਚਾਹੀਦਾ ਸੀ। 3 ਤੋਂ ਅੱਜ 8 ਅਪ੍ਰੈਲ ਆਉਣੀ ਕਿਉਂ ਦਿੱਤੀ? ਜੀ ਹਾਂਜੀ ਬਿਲਕੁਲ ਜੀ, ਮੈਨੂੰ ਲੱਗਦਾ ਇਹ ਜਿਹੜਾ ਇਹਨਾਂ ਦਾ ਕਦਮ ਹੈ, ਇਹਨਾਂ ਨੂੰ ਜਿਹੜੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਖੋਰਾ ਜਿਹੜਾ ਚੀਜ਼ ਦੇ ਉੱਤੇ ਲਾ ਸਕਦਾ ਆ। ਵਾਕਈ ਚਾਹੇ ਹੁਣ ਨਵਾਂ ਹੀ ਅਜੇ ਇਹ SYL ਦਾ ਮੁੜ ਕੇ ਦੁਬਾਰਾ ਉੱਭਰਿਆ ਹੋਵੇ, ਪਰ ਇਸ ਦੇ ਨਾਲ ਫਰਕ ਮੈਨੂੰ ਲੱਗਦਾ ਜ਼ਰੂਰ ਕਿਤੇ ਨਾ ਕਿਤੇ ਪਵੇਗਾ। ਅਤੇ ਆਪਾਂ ਜੇ ਅਗਲੀ ਗੱਲ ਕਰੀਏ, ਆਮ ਆਦਮੀ ਪਾਰਟੀ ਅੱਜ ਕੱਲ੍ਹ ਹੁਣ ਕਾਫੀ ਜਿਹੜੀਆਂ ਗੱਲਾਂ ਦੇ ਵਿੱਚ ਰਹਿਣ ਲੱਗੀ ਹੈ। ਜੱਸੀ ਜਸਰਾਜ ਪਾਵੇ ਵਾਲਾ 6 ਸਾਲ ਦੀ ਆਪ 'ਚੋਂ ਬਾਹਰ, ਪਾਵਾ ਟੁੱਟ ਗਿਆ ਜੀ। ਬਾਈ ਜ਼ਿਕਰ ਦਾ 6 ਸਾਲ ਲਈ ਖੁੰਝੇ ਲੈਣ ਲਾ ਦਿੱਤਾ ਗਿਆ ਪਾਵੇ ਨੂੰ। ਔਰ ਜਿਵੇਂ ਹੁਣ ਜ਼ਿਕਰ ਬਾਈ ਦਾ ਡਾਇਲੋਗ ਸੀ ਕਿ ਵਿਕਰਾ ਸ਼ਾਇਦ ਤੈਨੂੰ ਸਿਆਸਤ ਸੂਤ ਹੀ ਨਹੀਂ ਆਈ, ਇਹ ਉਹ ਗੱਲ ਹੀ ਹੋ ਗਈ। ਜੱਸੀ ਜਸਰਾਜ ਦਾ ਜਿਹੜਾ ਪਾਰਟੀ 'ਚੋਂ ਇਸ ਤਰ੍ਹਾਂ ਜਾਣਾ ਹੋਇਆ, ਬੜੇ ਬੇਵਾਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ, ਜੋ ਇਸ ਤਰ੍ਹਾਂ ਦਾ ਜਾਣਾ ਹੋਇਆ ਉਹ ਇਸ ਕਰਕੇ ਜਾਣਾ ਹੋਇਆ ਕਿਉਂਕਿ ਉਹਨਾਂ ਨੇ ਪਾਰਟੀ 'ਚ ਰਹਿ ਕੇ ਪਾਰਟੀ ਦੇ ਅੰਦਰੂਨੀ ਜਿਹੜੀਆਂ ਗਤੀਵਿਧੀਆਂ ਸੀ ਉਹਦਾ ਵਿਰੋਧ ਕੀਤਾ। ਹੁਣ ਦੇਖੋ ਜੱਸੀ ਜਸਰਾਜ ਨੇ ਕਿਸ ਚੀਜ਼ ਦਾ ਵਿਰੋਧ ਕੀਤਾ ਸੀ? ਉਹਨੇ ਕਿਸੇ ਨਾਲ ਕੋਈ ਨਿੱਜੀ ਦਵੈਸ਼ ਨਹੀਂ ਕੱਢੀ। ਹਾਂ, ਹੋ ਸਕਦੇ ਉਹਦੇ ਕਿਸੇ ਨਾਲ ਹੋਣ ਜਿਹੜੇ ਸੰਬੰਧ ਥੋੜੇ ਉਹਦੇ ਤਲਖੀ ਵਾਲੇ ਹੋਣ, ਪਰ ਸਪਸ਼ਟ ਰੂਪ ਦੇ ਵਿੱਚ ਉਹਨੇ ਵਿਰੋਧ ਕੀਤਾ ਸੀ ਸਿਰੋਪਾ ਕਲਚਰ ਦਾ। ਜਦੋਂ ਇਹਨਾਂ ਨੇ ਪਹਿਲਾਂ ਲਹਿਰ ਜੀ ਚਲਾਤੀ ਸੀ ਇੱਕ, ਉਹ ਜਦੋਂ ਛੋਟੇਪੁਰ ਨੂੰ ਸਰੂਪੇਪੁਰ ਹੀ ਕਹਿਣ ਲੱਗ ਪਏ ਸੀ ਲੋਕ, ਤਾਂ ਉਦੋਂ ਉਹਦੀ ਵੀਡੀਓ ਆਈ, ਜਿਸ ਤੋਂ ਬਾਅਦ ਸੋਚਿਆ ਸੀ ਛੋਟੇਪੁਰ ਬਹੁਤ ਕਲਪੇ ਸਨ। ਉਦੋਂ ਹੀ ਇਹਨਾਂ ਨੇ ਸੰਕੇਤ ਦਿੱਤੇ ਸੀ ਕਿ ਜੱਸੀ ਜੇ ਨਾਲ ਰੁਕਿਆ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਇਹਦੇ ਤੇ ਕਰਾਂਗੇ। ਉਸ ਤੋਂ ਬਾਅਦ ਜਦੋਂ ਗੁਰਪ੍ਰੀਤ ਭੱਟੀ ਨੂੰ ਫਿਰ ਇਹਨਾਂ ਨੇ ਲਿਆ, ਖੰਨੇ ਵਾਲੇ ਨੂੰ, ਉਦੋਂ ਫਿਰ ਉਹਨੇ ਬੜਾ ਵਿਰੋਧ ਕੀਤਾ। ਉਹ ਕਹਿੰਦਾ ਸੀਗਾ ਕਿ ਇਹ ਮਿਕਸ ਵੈਜ ਜੀ ਨਾ ਬਣਾਓ, ਇਹ ਉਹੀ ਲੋਕ ਆ ਜਿਹੜੇ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਪੰਜਾਬ ਲੁੱਟ ਲਿਆ, ਇਹਨਾਂ ਨੂੰ ਕਿਹੜੇ ਮੂੰਹ ਨਾਲ ਇੱਧਰ ਲਈ ਆਉਂਦੇ ਹੋ? ਜੇ ਲਿਆਉਣਾ ਤੇ ਉਹ ਕਹਿੰਦਾ ਸੀ ਕਿ ਜੇ ਆਉਂਦੇ ਆ ਵੀ ਅਸੀਂ ਹਿਰਦੇ ਸ਼ੁੱਧ ਕਰ ਲਏ ਆ, ਜੇ ਸੇਵਾ ਕਰਨੀ ਚਾਹੁੰਦੇ ਆ ਤੇ ਇਹਨਾਂ ਨੂੰ ਕਹੋ ਕਿ ਲੈਣ ਦੇ ਪਿੱਛੇ ਲੱਗ ਜਾਣ, ਪੋਸਟਰ ਲਾਈ ਜਾਣ, ਸੇਵਾ ਕਰੀ ਜਾਣ ਲੋਕਾਂ ਦੀ। ਸੋ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਅੰਦਰ ਘੁਸਪੈਠ ਨਾ ਕਰਾਓ ਪਾਰਟੀ ਦੇ। ਇਹ ਚੀਜ਼ਾਂ ਜਿਹੜੀਆਂ ਲਗਾਤਾਰ ਵਾਪਰਦੀਆਂ ਰਹੀਆਂ। ਇੱਕ ਵਾਰੀ ਇਹ ਗੁਰਦਾਸਪੁਰ ਗਿਆ, ਉੱਥੇ ਜਿਹੜਾ ਛੋਟੇਪੁਰ ਸੀਗਾ ਉਹ ਹਾਜ਼ਰ ਨਹੀਂ ਹੋਇਆ, ਉਹ ਇਹਨਾਂ ਦੇ ਨਾਲ ਕੋਈ ਉਹਦਾ ਰਾਬਤਾ ਨਹੀਂ ਹੋਇਆ। ਇਹਨੇ ਉੱਥੇ ਭਰੀ ਸਭਾ ਦੇ ਵਿੱਚ ਜੱਸੀ ਨੇ ਆਖ ਦਿੱਤਾ ਸੀਗਾ ਕਿ ਇਹ ਛੋਟੇਪੁਰ ਨੂੰ ਫੋਨ ਕੀਤਾ ਮੇਰੇ ਨਾਲ ਦਿਆਂ ਨੇ, ਉਹ ਨਹੀਂ ਆਇਆ ਕਿਉਂਕਿ ਛੋਟੇਪੁਰ ਹੁਣ ਵੱਡਾ ਲੀਡਰ ਹੈ, ਉਹ ਅਕਾਲੀਆਂ ਤੇ ਕਾਂਗਰਸੀਆਂ 'ਚ ਰਹਿ ਕੇ ਆਇਆ, ਪਰ ਉਹਨਾਂ ਵਾਲੀ ਜਿਹੜੀ ਮਾਵਾ ਉਹਨਾਂ ਵਾਲਾ ਜਿਹੜਾ ਉਹ ਉਹਦੇ ਕੁਰਤੇ ਤੇ ਹਾਲੇ ਲੱਗਾ ਹੋਇਆ। ਛੋਟੇਪੁਰ ਨਾਲ ਕਾਫੀ ਸੰਬੰਧ ਜਿਹੜੇ ਉਹ ਇਹਨਾਂ ਦੇ ਮਿੱਠੇ ਸੀਗੇ।
ਉਹਨਾਂ ਮਿੱਠੇ ਸੰਬੰਧਾਂ ਕਰਕੇ ਹੌਲੀ ਹੌਲੀ ਫਿਰ ਇਹ ਇੱਥੋਂ ਤੱਕ ਗੱਲ ਚਲੇ ਗਈ। ਉਧਰ ਅੱਜ ਕਾਂਗਰਸ ਨੇ ਵੀਰਿੰਦਰ ਸਿੰਘ ਜਿਹੜੇ ਆ, ਵੀਰ ਦਵਿੰਦਰ ਸਿੰਘ, ਉਹਨਾਂ ਤੇ ਕਾਰਵਾਈ ਕਰ ਦਿੱਤੀ ਹੈ। ਇਹ ਦੋਵੇਂ ਇੱਕੋ ਲਹਿਜੇ ਦੇ ਲੀਡਰ ਆ, ਦੋਵੇਂ ਹਮਲਾਵਰ ਸ਼ੈਲੀ ਰੱਖਦੇ ਆ, ਦੋਵੇਂ ਵਿਵਾਕ ਆ, ਦੋਵੇਂ ਆਪਣੀ ਪਾਰਟੀ ਨੂੰ ਗਲਤ ਥਾਂ ਤੋਂ ਵਰਜਦੇ ਵੀ ਆ, ਰੋਕਦੇ ਵੀ ਟੋਕਦੇ ਵੀ ਆ। ਹੁਣ ਜੇ ਕਾਂਗਰਸ ਨੇ ਵੀ ਵੀਰ ਦਵਿੰਦਰ ਨੂੰ ਨਹੀਂ ਚੱਲਿਆ, ਉਹਨਾਂ ਨੇ ਵੀ ਇਸ ਨੂੰ ਬਗਾਵਤ ਮੰਨੀ ਹੈ, ਇਹਨਾਂ ਨੇ ਵੀ ਇਸ ਚੀਜ਼ ਨੂੰ ਨਹੀਂ ਲਿਆ ਕਿ ਭਾਈ ਤੂੰ ਪਾਰਟੀ 'ਚ ਰਹਿ ਕੇ ਪਾਰਟੀ ਦੇ ਕੰਮਾਂ ਦਾ ਵਿਰੋਧ ਨਹੀਂ ਕਰ ਸਕਦਾ, ਗਲਤ ਨੂੰ ਗਲਤ ਨਹੀਂ ਕਹਿ ਸਕਦਾ, ਸਹੀ ਨੂੰ ਸਹੀ ਨਹੀਂ ਕਹਿ ਸਕਦਾ, ਤਾਂ ਫਿਰ ਸਮਝ ਨਹੀਂ ਆਉਂਦੀ ਕਿ ਫਰਕ ਦੋਵਾਂ 'ਚ ਕਿੱਥੇ ਰਹਿ ਗਿਆ। ਉੱਥੇ ਵੀ ਬੋਲਣ ਦੀ ਸਜ਼ਾ ਦਿੱਤੀ ਗਈ ਹੈ, ਇੱਥੇ ਵੀ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਤਾਂ ਮੇਰੇ ਖਿਆਲ ਨਾਲ ਇਹ ਦੋਵਾਂ ਹੀ ਪਾਰਟੀਆਂ ਲਈ ਚੰਗੀ ਗੱਲ ਨਹੀਂ, ਚਾਹੇ ਕੋਈ ਵੀ ਕਾਰਨ ਜੱਸੀ ਜਸਰਾਜ ਦੀ ਗਲਤੀ ਰਹੀ ਹੋਵੇ, ਵੀਰ ਦਵਿੰਦਰ ਸਿੰਘ ਦੀ ਗਲਤੀ ਰਹੀ ਹੋਵੇ, ਜਾਂ ਪਾਰਟੀ ਕਿਤੇ ਉਹਨਾਂ ਨੂੰ ਰੁਖਸਤ ਕਰਨ ਦੇ ਵਿੱਚ ਗਲਤੀ ਕਰ ਰਹੀ ਹੈ, ਕਿਸੇ ਵੀ ਤਰ੍ਹਾਂ ਦੀ ਗਲਤੀ ਹੋਵੇ, ਪਰ ਕੁੱਲ ਮਿਲਾ ਕੇ ਦੋਹਾਂ ਪਾਰਟੀਆਂ ਲਈ ਇਹ ਗਲਤ ਹੈ। ਕਿਉਂਕਿ ਜੱਸੀ ਦਾ ਵੀ ਇੱਕ ਅੱਡ ਜਿਵੇਂ ਕਹਿ ਲਈਏ ਕਿ ਘੇਰਾ ਹੈ ਚਾਹੁਣ ਵਾਲਿਆਂ ਦਾ, ਵੀਰ ਦਵਿੰਦਰ ਸਿੰਘ ਨੂੰ ਵੀ ਲੋਕ ਲਾਈਕ ਕਰਦੇ ਆ। ਸੋ ਇਹ ਕੁੱਲ ਮਿਲਾ ਕੇ ਨੁਕਸਾਨ ਵਾਲੀ ਗੱਲ ਹੈ, ਕੋਈ ਫਾਇਦੇ ਵਾਲੀ ਗੱਲ ਨਹੀਂ। ਜੀ ਜੀ। ਵਿਜੇ ਸੰਪਲਾ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣਾਏ। ਹਾਂਜੀ, ਉਹ ਅੱਜ ਪਹਿਲੇ ਦਲਿਤ ਪ੍ਰਧਾਨ ਬਣੇ ਨੇ ਭਾਜਪਾ ਦੇ ਪੰਜਾਬ ਦੇ ਅੰਦਰ, ਪਹਿਲੇ। ਔਰ ਬੜੇ ਚਿਰ ਬਾਅਦ ਭਾਜਪਾ ਨੂੰ ਯਾਦ ਆਈ ਕਿ ਦਲਿਤ ਤਬਕਾ ਵੀ ਹੈ ਪੰਜਾਬ ਦੇ ਵਿੱਚ। ਉਹ ਕਹਿੰਦੇ ਜੀ ਅਸੀਂ ਦਲਿਤਾਂ ਨੂੰ ਮਾਣ ਬਖਸ਼ਿਆ, ਪਰ ਮਾਣ ਬਖਸ਼ਦੇ ਟਾਈਮ ਕਾਫੀ ਲੈ ਗਏ। ਮਾਣ ਦਾ ਚੇਤਾ ਜਿਹੜਾ ਉਹ ਐਤਕੀ ਜਾ ਕੇ ਆ ਰਿਹਾ, ਕਿਉਂਕਿ ਐਤਕੀ ਦਲਿਤ ਵੋਟ ਬਹੁਤ ਵੱਡਾ ਪ੍ਰਭਾਵ ਪਾ ਸਕਦੀ ਹੈ। 32% ਵੋਟ ਹੈ ਪੰਜਾਬ ਦੇ ਵਿੱਚ ਦਲਿਤਾਂ ਦੀ। ਸੋ ਇਸ ਕਰਕੇ ਗਲਤ ਪੱਤਾ ਖੇਡ ਦਿੱਤਾ। ਕਮਲ ਸ਼ਰਮਾ ਦੀਆਂ ਇਹ ਕਿਆਸਾਂ ਰਹੀਆਂ ਸੀਗੀਆਂ ਕਿ ਕਮਲ ਸ਼ਰਮਾ ਨੂੰ ਇੱਕ ਟਰਮ ਜਿਹੜੀ ਆ ਹੋਰ ਮਿਲ ਸਕਦੀ ਹੈ, ਪਰ ਅੰਦਰੋਂ ਉਹਦਾ ਵਿਰੋਧ ਬੜਾ ਹੋ ਰਿਹਾ ਸੀ, ਕਿਉਂਕਿ ਕਮਲ ਸ਼ਰਮਾ ਨੂੰ ਜਿਹੜੇ 5-7 ਉਹਨੇ ਫਿਰੋਜ਼ਪੁਰ ਦੇ ਵਿੱਚ ਰੱਖੇ ਸੀਗੇ, ਉਹਨਾਂ ਨੇ ਚੰਗਾ ਉਹਨੂੰ ਰੱਜ ਕੇ ਜਿਹੜਾ ਸੀਗਾ ਬਦਨਾਮ ਕੀਤਾ। ਕਈ ਮਾਮਲੇ ਸੀਗੇ ਕਿ ਕਮਲ ਸ਼ਰਮਾ ਜਿਹੜਾ ਉਹ ਸਿੱਧੂ ਜੂੜੇ ਨੂੰ ਵੀ ਸਿਖਾਉਂਦਾ ਨਹੀਂ, ਔਰ ਕਈ ਲੀਡਰ ਹੈ ਜਿਹੜੇ ਉਹ ਵੀ ਉਹਨੂੰ ਨਾਪਸੰਦ ਕਰਦੇ ਸੀ। ਢਿੱਲਾ ਸੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਾਬਕਾ PA ਸੀ, ਉਹ ਕਹਿੰਦੇ ਸੀ ਕਿ ਇਹ ਗੱਲ ਅੱਖ ਚੱਕ ਪਾ ਕੇ ਨਹੀਂ ਕਰਦਾ ਜਦੋਂ ਇਹਨੂੰ ਬਾਦਲ ਸਾਹਿਬ ਕੋਲ ਘੱਲੀਏ। ਸੋ ਕਈ ਤਰ੍ਹਾਂ ਦੇ ਉਹਦੇ ਅੰਦਰ ਜਿਹੜੇ ਸੀਗੇ ਵਿਰੋਧੀ ਸੁਰ ਉੱਠੇ ਭਾਜਪਾ ਦੇ ਜਿਹੜਾ ਸਾਬਕਾ ਪ੍ਰਧਾਨ ਸੀ ਕਮਲ ਸ਼ਰਮਾ। ਇਸ ਕਰਕੇ ਕਮਲ ਸ਼ਰਮਾ ਨੂੰ ਲੰਬੇ ਕਰ ਦਿੱਤਾ ਗਿਆ। ਲੁੱਟੀਆ ਡਬੋ ਕੇ ਕਮਲ ਘਰ ਕੋ ਚਲੇ, ਉਹ ਆਪਣੇ ਘਰ ਨੂੰ ਚਲੇ ਗਿਆ। ਵਿਜੇ ਸਾਂਪਲਾ ਤੇ ਜ਼ਿੰਮੇਵਾਰੀ ਆ ਗਈ ਹੈ। ਵਿਜੇ ਸਾਂਪਲਾ ਵੀ ਵੈਸੇ ਨੇਤਾਗਿਰੀ ਇਹਨਾਂ ਨੇ ਪਿੰਡ ਦੇ ਸਰਪੰਚ ਬਣ ਕੇ ਕੀਤਾ ਸੀ। ਸੋਫੀ ਪਿੰਡ ਜਿਹੜਾ ਸੀ ਆਗਾਜ਼ ਉਹਦਾ ਸੋਫੀ ਪਿੰਡ ਦੇ ਸਰਪੰਚ ਬਣਨ ਤੋਂ ਬਾਅਦ ਸਿਆਸਤ ਦਾ ਕੀਤਾ। ਫਿਰ 1988 ਚ ਭਾਜਪਾ ਚ ਆ ਗਏ। RSS ਦੇ ਨਾਲ ਚੰਗੇ ਸੰਬੰਧ ਸੀ। ਫਿਰ ਹੌਲੀ ਹੌਲੀ ਪੌੜੀਆਂ ਚੜ੍ਹਦੇ ਗਏ, ਕੇਂਦਰੀ ਮੰਤਰੀ ਵੀ ਬਣ ਗਏ ਤੇ ਨਾਲ ਹੁਣ ਤੇ ਭਾਜਪਾ ਦੇ ਪ੍ਰਧਾਨ ਵੀ ਬਣ ਗਏ। ਪਰ ਨੇਤਾਗਿਰੀ ਦੇ ਨਾਲ ਇਹਨਾਂ ਨੂੰ ਡਾਕਟਰੀ ਵਿਗਿਆਨ ਦਾ ਵੀ ਚੰਗਾ ਤਜਰਬਾ ਹੈ। ਇੱਕ ਵਾਰੀ ਇਹਨਾਂ ਨੇ ਆਖ ਦਿੱਤਾ ਸੀਗਾ ਕਿ ਜਿਹੜਾ ਕਾਲਾ ਪੀਲੀਆ ਹੈ ਉਹ ਗਲਤ ਸੈਕਸ਼ੁਅਲ ਸੰਬੰਧਾਂ ਦੇ ਨਾਲ ਬਣਦਾ ਹੈ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਮਾਤਾ ਪਿਤਾ ਦੇ ਨੇਤਰਹੀਣ ਹੋਣ ਨੂੰ ਕਾਰਨ ਬਣਾਉਂਦੇ ਆ ਸਕੂਲ 'ਚੋਂ ਬੱਚਾ ਦਾਖਲ ਨਹੀਂ ਕੀਤਾ। ਇਹ ਅੰਮ੍ਰਿਤਸਰ ਦੀ ਘਟਨਾ ਜੀ, ਜਿਹੜਾ ਅੰਮ੍ਰਿਤਸਰ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਆ ਜੀ, ਉਸੇ ਸ਼ਹਿਰ ਦੀ ਘਟਨਾ ਕਿ ਇੱਕ ਦ੍ਰਿਸ਼ਟੀਹੀਨ ਜੋੜਾ ਸੀਗਾ, ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦਿਵਾਉਣੀ ਚਾਹੁੰਦਾ ਸੀ, ਮਿਆਰੀ ਸਕੂਲ 'ਚ ਪੜ੍ਹਾਉਣਾ ਚਾਹੁੰਦਾ ਸੀਗਾ, ਪਰ ਉਹਨਾਂ ਦੇ ਸੁਪਨੇ ਉਦੋਂ ਟੁੱਟ ਗਏ ਜਦੋਂ ਵਾਰ-ਵਾਰ ਗੇੜੇ ਮਾਰਨ ਦੇ ਬਾਵਜੂਦ ਉਹ ਜਿਹੜਾ ਨਿੱਜੀ ਸਕੂਲ ਸੀ ਉਹਦਾ ਪ੍ਰਿੰਸੀਪਲ ਉਹਨਾਂ ਨੂੰ ਕੋਈ ਲੜ ਨਹੀਂ ਸੀ ਫੜਾਉਂਦਾ। ਉਹਨਾਂ ਨੇ ਹਾਰ ਕੇ ਆਪਣੇ ਗੁਆਂਢੀ ਨੂੰ ਕਿਹਾ ਕਿ ਪੁੱਛ ਕੇ ਆ ਸਾਡੇ ਬੱਚੇ ਨੂੰ ਕਿਉਂ ਨਹੀਂ ਇੱਥੇ ਸਕੂਲ 'ਚ ਦਾਖਲ ਕਰਵਾ ਰਹੇ। ਤਾਂ ਜਦੋਂ ਗੁਆਂਢੀ ਗਿਆ, ਉਹ ਪ੍ਰਿੰਸੀਪਲ ਆਪਣੇ ਆਪ ਹੀ ਫੋਟੋ ਪਿਆ, ਕਹਿੰਦਾ ਜੀ ਕਿ ਅਸੀਂ ਇਸ ਬੱਚੇ ਨੂੰ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਇਹਦੇ ਮਾਪੇ ਆ ਜਿਹੜੇ ਉਹ ਦ੍ਰਿਸ਼ਟੀਹੀਨ ਆ, ਉਹ ਬੱਚੇ ਨੂੰ ਘਰ ਚੰਗੀ ਤਰ੍ਹਾਂ ਪੜ੍ਹਾ ਨਹੀਂ ਸਕਿਆ ਕਰਨਗੇ। ਪ੍ਰਿੰਸੀਪਲ ਨੂੰ ਪੁੱਛਿਆ, ਉਹ ਬਾਅਦ 'ਚ ਮੁੱਕਰ ਗਿਆ, ਪਰ ਜਿਹੜਾ ਗਵਾਂਢੀ ਕਹਿੰਦਾ ਕਿ ਦੱਸ ਮੈਂ ਤੇਰੇ ਕੋਲ ਆਇਆ ਸੀ ਕਿ ਨਹੀਂ, ਇਹ ਗੱਲ ਮੈਨੂੰ ਕਹੀ ਸੀ ਕਿ ਨਹੀਂ। ਹੁਣ ਪ੍ਰਿੰਸੀਪਲ ਜੋ ਮਰਜ਼ੀ ਕਹੀ ਜਾਵੇ, ਪਰ ਉਹ ਜੋੜੇ ਤੇ ਜੋ ਨੇਤਰਹੀਨ ਸੀ, ਜਿਨ੍ਹਾਂ ਦੀਆਂ ਬੁਝੀਆਂ ਅੱਖਾਂ ਦੇ ਵਿੱਚ ਕੁਝ ਸੁਪਨੇ ਜਗਦੇ ਸੀ, ਉਹਨਾਂ ਸੁਪਨਿਆਂ ਨੂੰ ਇੱਕ ਵਾਰ ਉਸ ਪ੍ਰਿੰਸੀਪਲ ਨੇ ਤੋੜ ਦਿੱਤਾ। ਸਾਡੇ
ਇਸ ਵਿਦਿਅਕ ਢਾਂਚੇ ਦੇ ਵਿੱਚ ਇਸ ਤਰ੍ਹਾਂ ਦੀਆਂ ਵੀ ਘਟਨਾਵਾਂ ਹੋਈਆਂ ਨੇ ਕਿ ਇੱਕ ਰੇਪ ਪੀੜਤਾ ਬੱਚੀ ਨੂੰ ਉੱਥੋਂ ਦੀ ਮਹਿਲਾ ਬੀਬੀ ਜਿਹੜੀ ਪ੍ਰਿੰਸੀਪਲ ਸੀ, ਉਹਨੇ ਇਹ ਕਹਿ ਕੇ ਸਕੂਲ 'ਚੋਂ ਦਰਕਾਰ ਦਿੱਤਾ ਸੀਗਾ ਕਿ ਤੂੰ ਤੇ ਗੰਦੇ ਪਾਣੀ ਦੀ ਮਛਲੀ ਹੈ। ਸੋ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਸਾਡੇ ਵਿਦਿਅਕ ਢਾਂਚੇ ਦੇ ਵਿੱਚ ਵਾਪਰਦੀਆਂ। ਦੇਖੋ, ਤੇ ਜੇਕਰ ਇੱਕ ਦ੍ਰਿਸ਼ਟੀਹੀਨ ਮੰਤਰੀ ਬਣ ਸਕਦਾ ਕਿਸੇ ਮੁਲਕ ਦਾ, ਜੇਕਰ ਇੱਕ ਦ੍ਰਿਸ਼ਟੀਹੀਨ ਹਜ਼ੂਰੀ ਰਾਗੀ ਬਣ ਸਕਦਾ ਦਰਬਾਰ ਸਾਹਿਬ ਦਾ, ਤਾਂ ਇੱਕ ਦ੍ਰਿਸ਼ਟੀਹੀਨ ਜੋੜਾ ਆਪਣੇ ਬੱਚੇ ਨੂੰ ਪੜ੍ਹਾ ਕਿਉਂ ਨਹੀਂ ਸਕਦਾ? ਕਿਉਂ ਨਹੀਂ ਆਪਣੇ ਫਰਜ਼ ਪੂਰੇ ਕਰ ਸਕਦਾ? ਇਸ ਤਰ੍ਹਾਂ ਕਰਕੇ ਉਹਨਾਂ ਨੂੰ ਹੀਨਤਾ ਦਾ ਅਹਿਸਾਸ ਕਰਵਾਇਆ ਪ੍ਰਿੰਸੀਪਲ ਨੇ। ਜੇਕਰ ਉਹਨਾਂ ਤੇ ਭਰੋਸਾ ਦਿਖਾਉਂਦਾ ਪ੍ਰਿੰਸੀਪਲ, ਉਹਨਾਂ ਨਾਲ ਕੋਆਪਰੇਟ ਕਰਦਾ, ਸਹਿਯੋਗ ਕਰਦਾ, ਤੇ ਸ਼ਾਇਦ ਉਹ ਦੁੱਗਣੇ ਜੋਸ਼ ਨਾਲ ਬੱਚੇ ਨੂੰ ਪੜ੍ਹਾਉਂਦੇ, ਕਿਉਂਕਿ ਉਹਨਾਂ ਨੇ ਜੇ ਇਹ ਏਡੇ ਵੱਡੇ ਸੁਪਨੇ ਸਿਰਜੇ ਆ ਤਾਂ ਉਹ ਪੂਰਾ ਕਰਨ ਦਾ ਵੀ ਦਮ ਰੱਖਦੇ ਹੋਣਗੇ। ਪਰ ਦੂਜੀ ਗੱਲ, ਮੰਨ ਲਓ ਜੇ ਉਹ ਦ੍ਰਿਸ਼ਟੀਹੀਨ ਆ ਤੇ ਫਿਰ ਤੁਹਾਡਾ ਕੰਮ ਕੀ ਰਹਿ ਜਾਂਦਾ? ਜੇ ਤੁਸੀਂ ਬੱਚੇ ਦੀ ਸਾਰੀ ਟੇਕ ਉਹਦੇ ਮਾਪਿਆਂ ਤੇ ਰੱਖਣੀ ਹੈ ਤੇ ਫਿਰ ਤੁਹਾਡਾ ਵਿੱਚ ਰੋਲ ਕੀ ਰਹਿ ਗਿਆ ਅਧਿਆਪਕਾਂ ਦਾ? ਤੁਸੀਂ ਕਾਹਦੀਆਂ ਮੋਟੀਆਂ ਫੀਸਾਂ ਲੈਂਦੇ ਹੋ? ਕੱਲ ਨੂੰ ਤੁਸੀਂ ਇਹ ਕਹੋਗੇ ਕਿ ਫਲਾਣਾ ਤਾਂ ਅਨਪੜ੍ਹ ਹੈ, ਅਸੀਂ ਉਹਦੇ ਮੁੰਡੇ ਨੂੰ ਆਪਣੇ ਸਕੂਲ 'ਚ ਨਹੀਂ ਵਾੜਨਾ ਕਿਉਂਕਿ ਉਹ ਅਨਪੜ੍ਹ ਬੰਦਾ ਆਪਣੇ ਬੱਚੇ ਨੂੰ ਪੜ੍ਹਾ ਨਹੀਂ ਪਾਏਗਾ। ਸੋ ਇਹ ਗੱਲਾਂ ਜਿਹੜੀਆਂ ਬਿਲਕੁਲ ਗਲਤ ਨੇ। ਇਹੋ ਜਿਹੇ ਅਫਸਰਾਂ ਤੇ ਠੋਕ ਵੀ ਕਾਰਵਾਈ ਹੋਣੀ ਚਾਹੀਦੀ। ਜੀ ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, MP ਪ੍ਰੇਮ ਸਿੰਘ ਚੰਦੂਮਾਜਰਾ ਦੇ ਗਨਮੈਨਾਂ ਨੇ ਕਾਰੋਬਾਰੀ ਦਾ ਕਟਾਪਾ ਚਾੜ ਛੱਡਿਆ। ਕੱਲ ਪਰਸੋਂ ਆਪਾਂ ਖਬਰਾਂ ਸੁਣਦੇ ਪਏ ਸੀਗੇ ਕਿ ਪ੍ਰਗਟ ਸਿੰਘ ਦਾ ਕੁਟਾਪਾ ਹੋ ਗਿਆ, ਉਹਨਾਂ ਦੀ ਉਂਗਲ ਤੋੜ ਦਿੱਤੀ ਨੌਜਵਾਨ ਨੇ। ਇਹ ਐਂ ਲੱਗਦਾ ਜਿਵੇਂ ਬੜੀ ਛੇਤੀ ਬਦਲਾ ਲੈ ਲਿਆ ਹੋਵੇ ਇਹਨਾਂ ਨੇ ਦੂਜਾ ਭੜਕਾ ਦਿੱਤਾ ਕੋਈ ਆਮ ਬੰਦਾ। ਇਹ ਘਟਨਾ ਵੀ ਚੰਡੀਗੜ੍ਹ ਦੀ ਹੈ, ਉਹ ਘਟਨਾ ਵੀ ਚੰਡੀਗੜ੍ਹ ਦੀ ਸੀ, ਇਹ ਵੀ ਚੰਡੀਗੜ੍ਹ ਦੀ ਹੈ। ਕੋਈ ਕਾਰੋਬਾਰੀ ਸੀਗਾ ਔਰ ਉਹ ਆਪਣੀ ਬੱਚੀ ਦੇ ਨਾਲ ਜਾ ਰਿਹਾ ਸੀ। ਬੱਚੀ ਨੇ ਆਈਸਕ੍ਰੀਮ ਮੰਗੀ, ਉਹਨੇ ਕਾਰ ਰੋਕ ਲਈ। ਕਾਰ ਰੁਕਦੀ ਕਿਤੇ MP ਦੀ ਕਾਰ ਦੇ ਬਰੋਬਰ ਲੱਗ ਗਈ। ਇਸੇ ਗੱਲ ਤੋਂ ਜਿਹੜੇ ਉਹਦੇ ਗਨਮੈਨ ਚਿੜ ਗਏ ਕਿ ਤੂੰ MP ਸਾਹਿਬ ਦੀ ਕਾਰ ਦੇ ਬਰਾਬਰ ਕਾਰ ਕਿਵੇਂ ਲੈ ਆਇਆ। ਇੱਥੋਂ ਉਹ ਗੱਲ ਪੈ ਗਏ, ਉਹਨੂੰ ਚੰਗਾ ਕੁੱਟਿਆ। ਕੋਈ ਨਾਲ ਖੜਾ ਸੀਗਾ, ਉਹਨੇ ਵੀਡੀਓ ਬਣਾ ਲਈ। ਮੁੜ ਕੇ ਵੀਡੀਓ ਜਿਹੜੀ ਉਹ ਪੁਲਿਸ ਦੇ ਕੁਝ ਅਫਸਰਾਂ ਕੋਲ ਚਲੇ ਗਈ। ਗਨਮੈਨ ਤੇ ਉੱਥੋਂ ਆਰਾਮ ਨਾਲ ਕੁੱਟ ਕੇ ਚਲੇ ਗਏ। ਇਹ ਪਤਾ ਨਹੀਂ ਲੱਗਾ ਕਿ MP ਸਾਹਿਬ ਵੀ ਗੱਡੀ 'ਚ ਬੈਠੇ ਸਨ, ਉਹ ਵੀ ਆਈਸਕ੍ਰੀਮ ਖਾਂਦੇ ਪਏ ਸਨ ਤੇ ਇਕੱਲੇ ਗਨਮੈਨ ਹੀ ਉਹਨਾਂ ਨੇ ਛੱਡੇ ਸੀਗੇ ਤੇ ਜਾ ਕੇ ਸੜਕ ਤੇ ਕੁੱਟਮਾਰ ਕਰ ਰਹੇ ਹੋ। ਇਹ ਹੁਣ ਉਹ ਹਾਲੇ ਦੱਸਣਗੇ। ਪਰ ਜੋ ਕੀਤਾ ਉਹਦੇ ਗਨਮੈਨਾਂ ਨੇ ਰੱਜ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਆਰਾਮ ਦੇ ਨਾਲ ਕੁੱਟ ਕੇ ਉੱਥੋਂ ਚਲੇ ਗਏ। ਕਿਸੇ ਦੀ ਉਹਨਾਂ ਨੇ ਗੱਲ ਨਹੀਂ ਸੁਣੀ। ਜੇ ਅੱਜ ਹੋਰ ਇੱਕ ਘਟਨਾ ਦਾ ਜ਼ਿਕਰ ਕਰੀਏ ਤੇ ਅੰਮ੍ਰਿਤਸਰ ਦੇ ਲਾਗੇ ਗਏ ਸਨ ਸਰਦਾਰ ਸੁਖਬੀਰ ਸਿੰਘ ਬਾਦਲ, ਤੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਲੱਗੇ ਜਿਹੜੇ ਮੁਲਾਜ਼ਮ ਸੀ, ਉਹਨਾਂ ਨੇ ਇੱਕ ਨੌਜਵਾਨ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ, ਬਹੁਤ ਬੁਰੀ ਤਰ੍ਹਾਂ ਕੁੱਟਿਆ। ਔਰ ਕੁੱਟ ਕੇ ਉਹਨੂੰ ਚੁੱਕ ਕੇ ਗੱਡੀ 'ਚ ਸੁੱਟ ਕੇ ਥਾਣੇ ਲੈ ਗਏ, ਇਹ ਸਾਰਿਆਂ ਦੇ ਸਾਹਮਣੇ। ਸੋ ਇਹ ਸਾਰਾ ਜਿਵੇਂ ਕਹਿ ਲਈਏ ਨਾ ਕਿ ਖੂਹ ਦਾ ਪਾਣੀ ਕੱਢਿਆ, ਮੁਸ਼ਕ ਨਹੀਂ ਮਰਨਾ, ਕਿਉਂਕਿ ਖੂਹ ਦੇ ਵਿੱਚ ਬਿੱਲੀ ਮਰੀ ਪਈ ਹੈ। ਜਿੰਨਾ ਚਿਰ ਬਿੱਲੀ ਵੀ ਨਿਕਲੇਗੀ, ਖੂਹ ਦਾ ਪਾਣੀ ਜਿੰਨਾ ਮਰਜ਼ੀ ਕੱਢੀ ਜਾਓ, ਮੁਸ਼ਕ ਆਉਣਾ ਨਹੀਂ ਹਟਣਾ। ਜਿੰਨਾ ਚਿਰ ਇਸ ਸਮੱਸਿਆ ਦੀ ਜੜ ਨਹੀਂ ਫੜੀ ਜਾਂਦੀ, ਇਹਨਾਂ ਪੁਲਿਸ ਵਾਲਿਆਂ ਦੀ, ਇਹਨਾਂ ਲੀਡਰਾਂ ਦੀ ਮਾਨਸਿਕਤਾ ਨਹੀਂ ਬਦਲੀ ਜਾਂਦੀ, ਉਹਨਾਂ ਚਿਰ ਇਸ ਤਰੀਕੇ ਦੀਆਂ ਇਹ ਘਟਨਾਵਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ। ਪ੍ਰਗਟ ਸਿੰਘ ਦਾ ਜਿਹੜਾ ਗੁਨਾਹਗਾਰ ਸੀਗਾ, ਉਹਨੂੰ ਤੇ ਇਹਨਾਂ ਨੇ ਅੱਧੇ ਘੰਟੇ 'ਚ ਹੀ ਫੜ ਲਿਆ ਤੇ ਨਾਲ ਦੀ ਨਾਲ ਡਿਕਲੇਅਰ ਕਰ ਦਿੱਤਾ ਕਿ ਉਹਨੇ ਸ਼ਰਾਬ ਪੀਤੀ ਹੈ। ਤੇ ਇਹ ਜਿਹੜੇ ਗਨਮੈਨ ਆ, ਇਹਨਾਂ ਨੂੰ 24 ਘੰਟੇ ਹੋ ਗਏ ਕਾਰਾ ਕੀਤੇ ਨੂੰ, ਹਾਲੇ ਤੱਕ ਚੰਦੂਮਾਜਰਾ ਸਾਹਿਬ ਦਾ ਕੋਈ ਬਿਆਨ ਵੀ ਨਹੀਂ ਆਇਆ। ਜੀ ਬਿਲਕੁਲ, ਤੇ ਆਉਣ ਦੀ ਕੋਈ ਉਮੀਦ ਵੀ ਨਹੀਂ ਆ। ਤੇ ਅਗਲੀ ਆਪਾਂ ਗੱਲ ਕਰੀਏ, ਮਹਾਰਾਸ਼ਟਰ ਦੇ ਸ਼ਨੀ ਸ਼ਿੰਗਾਨਪੁਰ ਮੰਦਿਰ ਦੇ ਵਿੱਚ ਮਹਿਲਾਵਾਂ ਨੂੰ ਪੂਜਾ ਕਰਨ ਦੀ ਆਗਿਆ ਦਿੱਤੀ। 4 ਸਦੀਆਂ ਲੱਗ ਗਈਆਂ ਇਹਨਾਂ ਬੀਬੀਆਂ ਨੂੰ 4 ਪੌੜੀਆਂ ਚੜ੍ਹ ਜਾ। ਸ਼ਨੀ ਸ਼ਿੰਗਨਾਪੁਰ ਮੰਦਿਰ ਹੈ ਜਿਹੜਾ, ਉਹਦੀਆਂ 4 ਕੁ ਪੌੜੀਆਂ ਚੜ੍ਹ ਕੇ ਪੂਜਾ ਕਰਦੇ ਆ ਤੇ ਇਹਨਾਂ ਨੂੰ 4 ਪੌੜੀਆਂ ਸਰ ਕਰਨ ਲਈ 4 ਸਦੀਆਂ ਲੱਗੀਆਂ, ਜੋ ਕਿ ਇਸ ਮੁਲਕ ਲਈ ਸ਼ਰਮਨਾਕ ਗੱਲ ਆ ਕਿ ਮਹਿਲਾਵਾਂ ਨੂੰ, ਬੀਬੀਆਂ ਨੂੰ ਇੱਕ ਪੂਜਾ ਕਰਨ ਲਈ, ਜਿਸ ਨੂੰ ਭਗਵਾਨ ਕਹਿੰਦੇ ਕਿ ਸਰਬ ਸਾਂਝਾ ਭਗਵਾਨ ਹੈ, ਸਾਰੀ ਸ੍ਰਿਸ਼ਟੀ ਦਾ ਰਚੇਤਾ ਹੈ, ਗੋਡ ਇਜ਼ ਵਨ ਹੈ, ਪਰਮਾਤਮਾ ਇੱਕ, ਪਤਾ ਨਹੀਂ ਕਿੰਨੀਆਂ ਕੋਈ ਗੱਲਾਂ ਕਰਦੇ ਆ। ਤਾਂ ਉਸ ਪਰਮਾਤਮਾ ਦੀ ਪੂਜਾ ਕਰਨ ਲਈ ਇਹਨਾਂ ਮਹਿਲਾਵਾਂ ਨੂੰ ਜਿਹੜਿਆ ਉਹ 4 ਸਦੀਆਂ ਦਾ ਸਮਾਂ ਲੱਗਿਆ ਤੇ ਉਹ ਵੀ ਹਾਈ ਕੋਰਟ ਨੇ ਦਖਲ ਦਿੱਤਾ, ਉੱਥੋਂ ਦੀ ਬੰਬੇ ਹਾਈ ਕੋਰਟ ਨੇ। ਉਸ ਤੋਂ ਬਾਅਦ ਇਹਨਾਂ ਨੇ ਅੱਜ ਪੂਰੀ 4 ਸਦੀਆਂ ਬਾਅਦ ਇਹ ਪਰੰਪਰਾ ਤੋੜੀ
ਆਪਣੀ ਪੂਜਾ ਆਪਣੇ ਹੱਥੀਂ ਕੀਤੀ। ਪਰ ਇੱਥੇ ਜਿੱਤ ਦੇ ਜਸ਼ਨ ਨਹੀਂ ਮਨਾਉਣੇ ਚਾਹੀਦੇ। ਹਾਂ, ਥੋੜੀ ਜਿਹੀ ਰਾਹਤ ਵਾਲੀ ਗੱਲ ਜ਼ਰੂਰ ਆ, ਕਿਉਂਕਿ ਸਾਡੇ ਇਸ ਮੁਲਕ ਦੇ ਪ੍ਰਧਾਨ ਮੰਤਰੀ ਜਿਹੜੇ ਇਹ ਹੌਕਾ ਦਿੰਦੇ ਫਿਰਦੇ ਆ ਕਿ ਭਾਰਤ ਨੂੰ ਅਸੀਂ ਵਿਸ਼ਵ ਗੁਰੂ ਬਣਾ ਦੇਣਾ ਹੈ, ਉਹਨਾਂ ਦੇ ਆਪਣੇ ਪ੍ਰਦੇਸ਼ ਦੇ ਵਿੱਚ ਸੈਂਕੜੇ ਮੰਦਿਰ ਇਹੋ ਜਿਹੇ ਆ ਜਿੱਥੇ ਦਲਿਤ ਆਪਣਾ ਪਰਛਾਵਾਂ ਵੀ ਨਹੀਂ ਪਾ ਸਕਦੇ, ਉਹਨਾਂ ਦਾ ਦਾਖਲਾ ਨਿਸ਼ੇਧ ਹੈ। ਜੇਕਰ ਅੱਜ ਮਹਿਲਾਵਾਂ ਦੀ, ਬੀਬੀਆਂ ਦੀ ਜਿੱਤ ਹੋਈ ਹੈ ਤੇ ਇਹ ਇੱਕ ਸ਼ੁਰੂਆਤ ਆ। ਅੰਤ ਇਸ ਸਾਰੇ ਵਰਤਾਰੇ ਦਾ ਉਸ ਦਿਨ ਹੋਏਗਾ ਜਿਸ ਦਿਨ ਊਚ ਨੀਚ, ਪੱਖਪਾਤ, ਇਹ ਸਭ ਕੁਛ ਖਤਮ ਕਰਕੇ ਦਲਿਤਾਂ ਨੂੰ ਔਰ ਮਹਿਲਾਵਾਂ ਨੂੰ ਮੰਦਿਰਾਂ ਦੇ ਵਿੱਚ ਪੂਜਾ ਲਈ ਖੁੱਲੇ ਤੌਰ ਤੇ ਜਾਣ ਦਿੱਤਾ ਜਾਵੇਗਾ। ਹਜ਼ਾਰਾਂ ਮੰਦਿਰ ਨੇ ਭਾਰਤ ਦੇ ਜਿੱਥੇ ਦਲਿਤਾਂ ਦਾ ਪ੍ਰਵੇਸ਼ ਹੈ ਜਿਹੜਾ ਨਿਸ਼ੇਧ ਹੈ। ਸੋ ਮੋਦੀ ਸਾਹਿਬ ਜਦੋਂ ਉਹਦੇ ਵੈਸੇ ਜਾਂਦੇ ਆ ਬਾਹਰ, ਉੱਥੇ ਬੁੱਧ ਦੀਆਂ ਗੱਲਾਂ ਕਰਾਉਂਦੇ ਆ, ਬੁੱਧ ਨੇ ਇਹ ਕੀਤਾ, ਉਹ ਕੀਤਾ, ਜੋ ਕੀਤਾ। ਜਿਹੜੇ ਹਥਿਆਰਬੰਦ ਦੇਵੀ ਦੇਵਤੇ ਉਹਨਾਂ ਨੂੰ ਇੱਥੇ ਰੱਖ ਲੈਂਦੇ ਆ। ਸੋ ਇਹਨਾਂ ਨੂੰ ਇੱਥੇ ਜੇ ਰੱਖਿਆ ਮੰਦਿਰਾਂ 'ਚ ਤਾਂ ਇਹਨਾਂ ਦੀ ਪੂਜਾ ਦਾ ਜਿਹੜਾ ਉਹ ਸਾਰਿਆਂ ਨੂੰ ਹੱਥ ਹੋਣਾ ਚਾਹੀਦਾ, ਜਿਹੜੇ ਵੀ ਆਸਥਾ ਰੱਖਦੇ। ਜੀ ਬਿਲਕੁਲ ਜੀ, ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚਿੱਟੇ ਦਿਨ ਲੁਧਿਆਣੇ 'ਚ ਪਾਰਕਿੰਗ ਨੂੰ ਲੈ ਕੇ ਇੱਕ ਹੋਰ ਕਤਲ। ਇਹ ਝਗੜਾ ਜਿਹੜਾ ਪਾਰਕਿੰਗ ਨੂੰ ਹੋਇਆ, ਪਾਰਕਿੰਗ ਤੁਹਾਨੂੰ ਪਤਾ ਕਿ ਸ਼ਹਿਰਾਂ ਦੇ ਵਿੱਚ ਕਿਸ ਤਰੀਕੇ ਦੀ ਹੁੰਦੀ। ਕਈ ਵਾਰ ਵਾਹਨ ਕੋਈ ਲਾ ਜਾਂਦਾ, ਪਿੱਛੋਂ ਆਉਂਦਾ ਕੋਈ ਬੰਦਾ ਤਾਂ ਲੜ ਪਿਆ, ਜੇ ਕੋਈ ਗਲਤ ਸਾਈਡ ਤੇ ਲਾ ਕੇ ਕੋਈ ਚੀਜ਼ ਖਰੀਦਣ ਲੱਗ ਪਿਆ ਤਾਂ ਝਗੜਾ ਹੋ ਗਿਆ। ਪਾਰਕਿੰਗ ਦਾ ਹੀ ਰੌਲਾ ਸੀਗਾ। ਤੇ ਲੁਧਿਆਣੇ ਦੇ ਵਿੱਚ 3 ਭਰਾ ਸੀ, ਡਰਾਈਵਰ ਸੀ। ਉਹਨਾਂ ਦੇ ਵਿੱਚੋਂ ਇੱਕ ਨੇ ਵੈਨ ਹੈ ਜਿਹੜੀ ਕੋਈ ਸੀਵਰੇਜ ਪੈਂਦਾ ਸੀ ਉੱਥੇ, ਵੈਨ ਜਿਹੜੀ ਗਲੀ 'ਚ ਖੜਾ ਦਿੱਤੀ। ਮੁੜ ਕੇ ਉਹ ਘਰੇ ਚਲੇ ਗਿਆ ਔਰ ਪਿੱਛੋਂ ਜਿਹੜਾ ਬਦਮਾਸ਼ਾਂ ਦਾ ਟੋਲਾ ਆ ਗਿਆ, ਉਹਨਾਂ ਦੀ ਬਲੈਰੋ ਕਿਤੇ ਲੰਘੀ ਨਹੀਂ। ਉਹਨਾਂ ਨੇ ਘਰੋਂ ਪਹਿਲਾਂ ਉਹਨੂੰ ਬੁਲਾ ਲਿਆ, ਉਹਨੂੰ ਕੁੱਟਣ ਲੱਗ ਪਏ। ਉਹਦਾ ਭਰਾ ਆਇਆ ਛਡਾਉਣ, ਉਹਦੇ ਨਾਲ ਵੀ ਕੁੱਟਮਾਰ ਹੋਣ ਲੱਗ ਪਈ। ਕੁੱਟਮਾਰ ਕਰਕੇ ਉਹਨਾਂ ਨੇ ਇੱਕ ਭਰਾ ਨੂੰ ਗੋਲੀ ਮਾਰ ਦਿੱਤੀ। ਔਰ ਗੋਲੀ ਮਾਰ ਕੇ ਉਹ ਉੱਥੋਂ ਭੱਜੇ ਨਹੀਂ। ਉਹ ਉੱਥੋਂ ਇਹ ਕਹਿ ਕੇ ਗਏ ਕਿ ਜਿਹਨੇ ਵੀ ਇਹਦੀ ਗਵਾਹੀ ਦਿੱਤੀ ਅਸੀਂ ਉਹਦਾ ਟੱਬਰ ਮਾਰ ਦਿਆਂਗੇ। ਹਾਲਾਂਕਿ ਉਹ ਗੋਰੂ ਬੱਚਾ ਨਾਂ ਦਾ ਜਿਹੜਾ ਗੈਂਗਸਟਰ ਸੀ ਉਹ ਨਾਲ ਹੀ ਰਹਿੰਦਾ ਸੀ। ਲੋਕ ਇੰਨੇ ਸਹਿਮ ਗਏ ਜਦੋਂ ਪੁਲਿਸ ਆਈ। ਪੁਲਿਸ ਕਮਿਸ਼ਨਰ ਨੂੰ ਕੋਈ ਗਵਾਹੀ ਦੇਣ ਨੂੰ ਤਿਆਰ ਨਹੀਂ ਸੀ। ਜਦੋਂ ਪੁਲਿਸ ਨੇ ਵਾਅਦਾ ਕਰ ਲਿਆ ਕਿ ਅਸੀਂ ਕਿਸੇ ਦਾ ਨਾਂ ਨਹੀਂ ਲਿਖਾਂਗੇ, ਨਾ ਹੀ ਅਸੀਂ ਉਹਦਾ ਨਾਂ ਉਜਾਗਰ ਕਰਾਂਗੇ, ਨਾ ਹੀ ਗਵਾਹੀ ਪਾਵਾਂਗੇ, ਘੱਟੋ ਘੱਟ ਸਾਨੂੰ ਦੱਸੋ ਤੇ ਸਹੀ ਇਹ ਜੋ ਤੁਸੀਂ ਦੇਖ ਰਹੇ ਸੀ ਹੋਇਆ ਕੀ। ਸੋ ਇੰਨੀ ਦਹਿਸ਼ਤ ਹੈ ਗੁੰਡਾ ਰਾਜ ਦੀ। ਇਹ ਗੁੰਡਾ ਰਾਜ ਜਿਹੜਾ ਆ ਉਹ ਪਤਾ ਨਹੀਂ ਉਹ ਆਪਣਾ ਪੈਰ ਅੰਗਤ ਵਾਲਾ ਬਣਾ ਬੈਠਾ ਕਿ ਸਾਡੀ ਪੁਲਿਸ ਦੇ ਪੈਰ ਉਖੜ ਗਏ। ਇਹਨਾਂ ਦੋਨਾਂ ਚੀਜ਼ਾਂ 'ਚ ਪਤਾ ਨਹੀਂ ਕਿਹੜੀ ਚੀਜ਼ ਸਹੀ ਹੈ। ਪਰ ਲੁਧਿਆਣੇ ਦੇ ਵਿੱਚ ਸੋਮਵਾਰ ਮਾਤਾ ਚੰਦ ਕੌਰ ਦਾ ਕਤਲ ਹੋਇਆ। ਮੰਗਲਵਾਰ, ਬੁੱਧਵਾਰ ਇੱਕ ਉਹ ਮੁੰਡਾ ਜਿਹੜਾ ਸੀਗਾ ਕਾਲਜ ਦਾ, ਜਗਰਾਉਂ ਦਾ, ਜਿਹੜਾ ਗੈਂਗਵਾਰ ਦੇ ਵਿੱਚ ਮਾਰਿਆ ਗਿਆ। ਟਾਈਮ ਬੰਨ ਕੇ ਲੜਾਈ ਹੁੰਦੀ ਸੀ। ਤੀਜਾ ਕਤਲ ਇਹ, ਯਾਨੀ 3 ਹਾਈ ਪ੍ਰੋਫਾਈਲ ਕਤਲ ਹੈ ਜਿਹੜੇ ਉਹ 3-4 ਦਿਨਾਂ ਦੇ ਵਿੱਚ ਹੋ ਗਏ। ਕਿਸੇ ਵੀ ਮਾਮਲੇ 'ਚ ਲੁਧਿਆਣਾ ਪੁਲਿਸ ਹਾਲੇ ਤੱਕ ਕਾਮਯਾਬ ਨਹੀਂ ਹੋਈ। ਹੁਣ ਕੋਈ ਫੜ ਲਿਆ ਹੋਵੇ ਤਾਂ ਫੜ ਲਿਆ ਹੋਵੇ। ਆ ਜਿਹੜੇ 24 ਘੰਟੇ ਬੀਤੇ ਉਹਨਾਂ ਦੇ ਵਿੱਚ ਹਾਲੇ ਤੱਕ ਇਹਨਾਂ ਦੇ ਹੱਥ ਖਾਲੀ ਸਨ। ਸੋ ਇਹ ਪੁਲਿਸ ਨੂੰ ਜਿਹੜਾ ਆ ਉਹ ਇਹ ਪ੍ਰੇਮ ਸਿੰਘ ਚੰਦੂ ਮਾਜਰਾ ਵਰਗਿਆਂ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਕੰਮਾਂ ਵੱਲੋਂ ਥੋੜਾ ਜਿਹਾ ਧਿਆਨ ਹਟਾ ਕੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਕੰਮ ਅੱਗੇ ਅਸੀਂ ਸੁਣਦੇ ਹੁੰਦੇ ਸਾਂ ਕਿ ਫਲਾਣੀ ਥਾਂ ਤੇ ਬੀੜੀ ਤੋਂ ਬੰਦਾ ਮਾਰ ਦਿੱਤਾ, ਫਲਾਣੀ ਥਾਂ ਤੇ ਇਸ ਚੀਜ਼ ਤੋਂ ਕਤਲ ਹੋ ਗਿਆ, ਅੱਜ ਉਹੀ ਚੀਜ਼ਾਂ ਸਾਡੇ ਪੰਜਾਬ 'ਚ ਵਾਪਰ ਰਹੀਆਂ। ਇਹ ਪੁਲਿਸ ਨੂੰ ਔਰ ਸਾਡੇ ਸਮਾਜ ਦੋਵਾਂ ਨੂੰ ਰਲ ਕੇ ਸੋਚਣਾ ਚਾਹੀਦਾ। ਜੀ। ਤੇ ਜਾਂਦੇ ਜੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ 300 ਮੈਡੀਕਲ ਵਿਦਿਆਰਥੀਆਂ ਦਾ ਭਵਿੱਖ ਡੁੱਬਾ, ਕਾਲਜ ਦਾ ਸਟਾਫ ਤਨਖਾਹ ਨਾ ਮਿਲਣ ਤੇ ਕੰਮ ਤੋਂ ਬਾਗੀ। ਦੇਖੋ ਜੀ, ਇਹ ਜਿਹੜਾ ਕਾਲਜ ਆ ਬਨੂੜ ਦਾ ਉਹ ਆ ਗਿਆਨ ਸਾਗਰ ਕਾਲਜ। ਔਰ ਮੇਰੇ ਖਿਆਲ ਦੇ ਨਾਲ ਇਸ ਗਿਆਨ ਸਾਗਰ ਕਾਲਜ ਦਾ ਜਿਹੜਾ ਮਾਲਕ ਆ ਉਹ ਕਾਫੀ ਵਿਵਾਦਤ ਚਿਹਰਾ ਹੈ। ਹਾਲਾਂਕਿ ਮੈਂ ਉਹਦਾ ਨਾਂ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਸਪਸ਼ਟ ਨਹੀਂ ਹੈ, ਪਰ ਇਸ ਕਾਲਜ ਬਾਰੇ ਗੱਲ ਉੱਠਦੀ ਹੈ। ਮੈਡੀਕਲ ਕਾਲਜ ਸੀ, 300 ਵਿਦਿਆਰਥੀ ਤੇ ਪੜ੍ਹਦੇ ਸਨ ਤੇ ਕਾਲਜ ਦੇ ਵਿੱਚ ਹੁਣ ਜਿਹੜਾ ਉਹ ਮਾਲੀ ਸੰਕਟ ਆ ਗਿਆ। 2-3 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਤੇ ਉੱਥੇ ਜਿਹੜੀ ਫੈਕਲਟੀ ਹੈ ਉਹ ਸਾਰੀ ਜਿਹੜੇ ਉੱਥੇ ਦੇ ਹੈ ਨੇ ਅਧਿਆਪਕ ਜਾਂ ਜਿਹੜੇ ਡਾਕਟਰ ਪ੍ਰੋਫੈਸਰ ਹੈ ਉਹਨਾਂ ਨੇ ਪੜ੍ਹਾਉਣ ਤੋਂ ਨਾ ਕਰ ਦਿੱਤੀ ਹੈ, ਹੱਥ ਖੜੇ ਕਰ ਦਿੱਤੇ ਆ। ਹੁਣ ਜਿਹੜੀ ਸਰਕਾਰ ਹੈ
ਉਹਦਾ ਨਿਯਮ ਹੈ, ਉਹ ਕਹਿੰਦੇ ਕਿ ਅਸੀਂ ਇਹਨਾਂ ਵਿਦਿਆਰਥੀਆਂ ਨੂੰ ਹੋਰ ਪਾਸੇ ਐਡਜਸਟ ਨਹੀਂ ਕਰ ਸਕਦੇ, ਸਾਡੀ ਮਜਬੂਰੀ, ਸਾਡੇ ਕੋਲ ਸੀਟਾਂ ਹੈ। ਜੀ ਹੁਣ ਉਹ ਜਿਹੜਾ ਕਾਲਜ ਪ੍ਰਬੰਧਨ ਹੈ ਉਹ ਕਹਿੰਦੇ ਜੀ ਅਸੀਂ ਅਸਮਰੱਥ ਹਾਂ, ਅਸੀਂ ਇਸ ਕਾਲਜ ਦੀਆਂ ਫੀਸਾਂ ਪੂਰੀਆਂ ਨਹੀਂ ਕਰ ਸਕਦੇ। ਉਹ ਤੀਜੇ ਪਾਸੇ ਜਿਹੜੇ ਉੱਥੇ ਪੜ੍ਹਾਉਂਦੇ ਆ, ਜੋ ਵਿਦਿਆਰਥੀਆਂ ਨੂੰ ਸਿਖਾਉਂਦੇ ਆ ਸਭ ਕੁਛ, ਉਹ ਡਾਕਟਰ ਕਹਿੰਦੇ ਕਿ ਅਸੀਂ ਤਨਖਾਹ ਤੋਂ ਬਗੈਰ ਭਾਈ ਕੰਮ ਕਰਕੇ ਬੱਚੇ ਥੋੜੀ ਭੁੱਖੇ ਮਾਰਨੇ, ਉਹ ਆਪਣੀ ਜਗ੍ਹਾ ਅੜਿੱਗ। ਤੇ ਜਿਹੜਾ 300 ਵਿਦਿਆਰਥੀ ਹੈ ਉੱਥੇ, 300 ਸੀਟ ਹੈ ਮੈਡੀਕਲ ਸਟੂਡੈਂਟਾਂ ਦੀ, ਉਹ ਹੁਣ ਤਿੰਨਾਂ ਧਿਰਾਂ ਨੂੰ ਮੂੰਹ ਚੁੱਕ ਕੇ ਵੇਖਣ ਡਿਆ ਕਿ ਆਹ ਸ਼ਾਇਦ ਮੰਨ ਜਾਵੇ, ਆਹ ਸ਼ਾਇਦ ਮੰਨ ਜਾਵੇ, ਆਹ ਸ਼ਾਇਦ ਮੰਨ ਜਾਵੇ, ਕਿਉਂਕਿ ਉਹਨਾਂ ਦਾ ਤਾਂ ਜਿਹੜਾ ਲੱਖਾਂ ਰੁਪਈਆ ਲਾਇਆ ਉਹ ਖੂਹ ਖਾਤੇ 'ਚ ਪੈਂਦਾ ਜਾਪਦਾ। ਔਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਨਿੱਜੀ ਕਾਲਜ ਲੱਖਾਂ ਰੁਪਈਏ ਬਟੋਰ ਕੇ ਇਸ ਤਰ੍ਹਾਂ ਵਿਚਾਲੇ ਸੈਸ਼ਨ ਦੇ ਛੱਡ ਕੇ ਪਾਸੇ ਹੋ ਜੇ ਕਿ ਭਾਈ ਸਾਤੋਂ ਨਹੀਂ ਸਮਝਦਾ। ਬਹੁਤ ਹੈਰਾਨਗੀ ਵਾਲੀ ਗੱਲ ਹੈ ਕਿ ਕੱਲ ਨੂੰ ਹੋਰ ਕੋਈ ਕਾਲਜ ਕਹਿ ਦੇਗਾ ਕਿ ਮੇਰਾ ਤਾਂ ਦਿਵਾਲਾ ਨਿਕਲ ਗਿਆ ਜੀ, ਆਹ ਸਾਂਭੋ ਆਪਣੇ ਜਿਹੜੇ ਭਵਿੱਖ ਆ। ਤਾਂ ਇਹਦੇ ਲਈ ਮੇਰੇ ਖਿਆਲ ਦੇ ਵਿੱਚ ਇਹਨਾਂ ਕਾਲਜਾਂ ਤੋਂ ਇਹ ਰਖਾਉਂਦੇ ਆ, ਪਤਾ ਨਹੀਂ 2 ਕਰੋੜ ਦੀ ਰਾਸ਼ੀ ਰਖਾਉਂਦੇ ਆ, ਮੈਨੂੰ ਲੱਗਦਾ ਵਧਾ ਕੇ 5-10 ਕਰੋੜ ਦੀ ਕਰਨੀ ਚਾਹੀਦੀ ਹੈ। ਯਾਨੀ ਜੇ ਕੋਈ ਕਾਲਜ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਤੇ ਉਹ ਰਕਮ ਜ਼ਬਤ ਕਰਕੇ ਉਹ ਉਹਨਾਂ ਵਿਦਿਆਰਥੀਆਂ ਲਈ ਇੱਕ ਵੱਖਰਾ ਪ੍ਰਬੰਧ ਕੀਤਾ ਜਾ ਸਕੇ ਜਿਹੜੇ ਵਿਦਿਆਰਥੀ ਆਪਣਾ ਭਵਿੱਖ ਅੰਧਕਾਰ 'ਚ ਲਟਕਾ ਦਿੰਦੇ। ਜੀ ਜੀ ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।